अस्सलाम वालेकुम जी। ਤੁਸੀਂ ਵੇਖ ਰਹੇ ਹੋ ਜੱਪਾ ਪੰਜਾਬੀ ਟੀਵੀ। ਮੈਂ ਤੁਹਾਡਾ ਆਪਣਾ ਡਾਕਟਰ ਫੈਸਲ ਜੱਪਾ। ਨਾਜ਼ਰੀਨ, ਜਿਵੇਂ ਤੁਹਾਨੂੰ ਪਤਾ ਹੈ ਕਿ ਮੇਰਾ ਸ਼ੁਰੂ ਤੋਂ ਹੀ ਇਹ ਕੰਮ ਰਿਹਾ ਹੈ, ਪੰਜਾਬੀ ਜ਼ਬਾਨ, ਕਲਚਰ, ਅਦਬ ਜਿਹੜਾ ਹੈ ਉਹ ਤੁਹਾਡੇ ਮੂਹਰੇ ਲਿਆ ਕੇ ਦਰਦਾ ਮੈਂ। ਔਰ ਹੁਣ ਅਸੀਂ ਇਹ ਵੀ ਨਾਲ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਜੋ ਸਾਡੀ ਸ਼ਖਸੀਅਤ ਐਸੀ ਜੋ ਪੰਜਾਬੀ ਜ਼ਬਾਨ ਦੇ ਬਾਰੇ, ਕਲਚਰ ਦੇ ਬਾਰੇ ਜਾਂ ਕੋਈ ਵੀ ਪੰਜਾਬੀ ਦੇ ਬਾਰੇ ਕੰਮ ਕਰ ਰਹੀ ਹੈ, ਉਸ ਨੂੰ ਤੁਹਾਡੇ ਸਾਹਮਣੇ ਲਿਆਇਆ ਜਾਵੇ, ਉਸ ਨਾਲ ਗੱਪਸ਼ਪ ਕੀਤੀ ਜਾਵੇ। ਕੁਝ ਸਵਾਲ ਜਿਹੜੇ ਤੁਹਾਡੇ ਜ਼ਿਹਨ 'ਚ ਨੇ, ਕੁਝ ਮੇਰੇ ਜ਼ਿਹਨ ਦੇ ਵਿੱਚ ਨੇ, ਉਹ ਸਵਾਲ ਸਾਹਮਣੇ ਲਿਆਏ ਜਾਣ, ਉਸ ਦਾ ਜਿਹੜਾ ਕੋਈ ਅੱਛਾ ਜਵਾਬ ਹੈ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਵੇ। ਅੱਜ ਸਾਡੇ ਭਾਗ ਨੇ ਕਿ ਸਾਡੇ ਵਿਹੜੇ ਇੱਕ ਐਸੀ ਸ਼ਖਸੀਅਤ ਜਿਹੜੀ ਹੈ ਉਹ ਆਏ ਨੇ, ਜਿਹੜੇ ਕਿ ਪੰਜਾਬੀ ਅਦਬ ਦੇ ਉਸਤਾਦ ਨੇ, ਪੰਜਾਬੀ ਅਦਬ ਦੇ ਕਾਮੇ ਨੇ, ਪੰਜਾਬੀ ਜ਼ਬਾਨ ਦੇ ਸੇਵਕ ਨੇ। ਬਹੁਤ ਸਾਰਾ ਕੰਮ ਉਹ ਕਰ ਚੁੱਕੇ ਨੇ। 1857 ਦੇ ਲੋਕ ਅਦਬ ਰਾਹੀਂ ਉਹਨਾਂ ਦਾ PhD ਦਾ ਥੀਸਿਸ ਹੈ GC ਯੂਨੀਵਰਸਿਟੀ ਲਾਹੌਰ ਦੇ ਵਿੱਚ। ਪੰਜਾਬੀ ਦੇ ਉਸਤਾਦ ਨੇ, ਪੰਜਾਬੀ ਦੇ ਬੜੇ ਵੱਡੇ ਕਾਮੇ ਨੇ। ਪੰਜਾਬੀ ਤਹਿਰੀਕ ਦੇ ਵਿੱਚ ਉਹਨਾਂ ਦਾ ਬਹੁਤ ਬੜਾ ਕਿਰਦਾਰ ਹੈ। ਅੱਜ ਕੱਲ੍ਹ ਅਜੋਕੀ ਜਿਹੜੀ ਪੀੜ੍ਹੀ ਸਾਡੀ ਹੈ, ਉਸ ਵਿੱਚ ਅਗਰ ਆਖਿਆ ਜਾਵੇ ਕਿ ਪੰਜਾਬੀ ਜ਼ਬਾਨ ਨੂੰ ਅੱਗੇ ਵਧਾਉਣ ਦੇ ਵਿੱਚ ਜਿਹੜਾ ਇੱਕ ਮੋਤਬਰ ਨਾਮ ਔਰ ਮੋਤਬਰ ਹਵਾਲਾ ਹੈ, ਉਹ ਜਨਾਬ ਡਾਕਟਰ ਜ਼ਹੀਰ ਵੱਟੂ ਹੋਰਾਂ ਦਾ ਹੈ। ਮੈਂ ਸਾਡੇ ਵੇੜੇ ਵੱਟੂ ਸਾਹਿਬ ਤਸ਼ਰੀਫ ਲਿਆ ਨੇ। ਵੱਟੂ ਸਾਹਿਬ, ਕੀ ਹਾਲ ਹੈ ਸਰ? ਜੀ बहुत ਠੀਕ ਹੋ? शुक्रिया। ਖੈਰੀਅਤ? शुक्र है ਸਭ रब ਤੋਂ दा। ਪਹਿਲਾਂ ਤੁਹਾਡਾ ਭਲਾ ਜਨਾਬ, ਤੁਸੀਂ ਸਾਡੇ ਵੇੜੇ ਤਸ਼ਰੀਫ ਲਿਆ ਹੈ। ਅਸੀਂ ਗੱਪਸ਼ਪ ਵੀ ਕਰਾਂਗੇ। ਥੋੜਾ ਜਿਹਾ ਤੁਸੀਂ ਪਹਿਲੇ ਆਪਣੇ ਆਪਣੇ ਬਾਰੇ ਦੱਸ ਦਿਓ ਤਾਂ ਕਿ ਸਾਡੇ ਜਿਹੜੇ ਨਾਜ਼ਰੀਨ ਨੇ, ਸੁਣਨ ਵਾਲੇ ਨੇ, ਉਹਨੂੰ ਤੁਹਾਡੇ ਬਾਰੇ ਉਹ ਤਾਂ ਕਿਸੇ ਤਾਰਫ ਦੇ ਮੁਹਤਾਜ ਨਹੀਂ ਹੋ, ਲੇਕਿਨ ਆਪਣੀ ਬੈਕਗਰਾਉਂਡ ਥੋੜਾ ਜਿਹਾ ਦੱਸ ਦਿਓ ਤਾਂ ਕਿ ਅਸੀਂ ਗੱਲ ਨੂੰ ਅੱਗੇ ਟੋਰ ਸਕੀਏ। ਤੁਹਾਡੀ ਮੁਹੱਬਤ ਹੈ ਜਿੰਨਾ ਜੱਪਾ ਸਾਹਿਬ ਤੁਸੀਂ ਕਿਹਾ ਹੈ ਵੀ ਢੇਰ ਸਾਰਾ ਹੈ। ਮੈਂ ਬਸ ਪੰਜਾਬੀ ਦਾ ਉਸਤਾਦ ਹਾਂ, ਜਿਸ ਯੂਨੀਵਰਸਿਟੀ ਪੜ੍ਹਾਉਣ ਫੋਕ ਲਿਟਰੇਚਰ ਦੇ ਹਵਾਲੇ ਦੇ ਨਾਲ, ਓਰਲ ਹਿਸਟਰੀ ਦੇ ਉੱਤੇ, ਔਰ ਬਾਕੀ ਕੋਈ ਮਾਡਰਨ ਜਿਹੜੀਆਂ ਥਿਊਰੀਜ਼ ਨੇ ਉਹਨਾਂ ਦੇ ਉੱਤੇ ਪੰਜਾਬੀ ਦੇ ਹਵਾਲੇ ਨਾਲ ਕੋਈ ਨਾ ਕੋਈ ਯਤਨ ਕਰੀ ਰੱਖੀਦਾ। ਜੀ ਜੀ ਬਿਲਕੁਲ, ਅਸੀਂ ਵੇਖਦੇ ਰਹਿੰਦੇ ਹਾਂ। ਤੇ ਕਿਸੇ ਨੂੰ ਪਸੰਦ ਆਵੇ ਤੇ ਇਹਦੇ 'ਚ ਸਾਡੀ ਖੁਸ਼ੀ। ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਸਾਡੇ ਨਾਜ਼ਰੀਨ ਨੂੰ ਸਮਝਾਓ ਕਿ ਜ਼ਬਾਨ ਕੀ ਹੁੰਦੀ ਹੈ, ਜ਼ਬਾਨ ਦਾ ਕਿਰਦਾਰ ਕੀ ਹੁੰਦਾ ਹੈ, ਜ਼ਬਾਨ ਦਾ ਬੇਸਿਕ ਕੰਮ ਕੀ ਹੁੰਦਾ ਹੈ। ਅੱਛਾ, ਇਹ ਵਾਕਈ ਮੇਨ ਕਹਿ ਲਓ ਕਿ ਜਿਹੜਾ ਹੈ ਨਾ ਸਵਾਲ ਹੈ ਹੀ ਇਹ ਕਿ ਬੋਲੀ ਹੁੰਦੀ ਕੀ ਹੈ। ਜੀ ਜੀ ਸਾਡੇ ਕੋਲ ਤਾਂ ਮੈਂ ਸਮਝਣਾ ਕਿ ਖਬਰੇ ਸਮਝਿਆ ਜਾਂਦਾ ਕਿ ਬੋਲੀ ਸਿਰਫ ਇਸ ਲਈ ਹੁੰਦੀ ਕਿ ਤੁਸੀਂ ਗੱਲ ਕੀਤੀ ਹੈ ਤੇ ਮੈਂ ਸਮਝ ਜਾਵਾਂ। ਜੀ ਜੀ ਪਰ ਮੈਂ ਸਮਝਣਾ ਬੋਲੀ ਨਾ ਇਸ ਤੋਂ ਅੱਗੇ ਦੀ ਕੋਈ ਸਾਇੰਸ ਹੈ। ਬੋਲੀ ਲਫ਼ਜ਼ ਦੇ ਨਾਲ ਬੋਲੀ ਹੈ, ਅਲਾਮਤ ਦੇ ਨਾਲ ਬੋਲੀ ਹੈ। ਕਲਚਰ ਦੇ ਵਿੱਚੋਂ ਅਲਾਮਤਾਂ ਫੁੱਟਦੀਆਂ ਨੇ, ਔਰ ਜਿਹੜੀਆਂ ਜ਼ਬਾਨਾਂ ਨੇ ਉਹ ਹਮੇਸ਼ਾ ਕਲਚਰ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਨੇ। ਅੱਛਾ, ਇਹਦੇ ਵਿੱਚ ਨਾ ਇੱਕ ਲਫ਼ਜ਼ ਜਿਹੜਾ ਉਹਦੇ ਪਿੱਛੇ ਇੱਕ ਮਿੱਥ ਹੁੰਦੀ ਹੈ ਹਮੇਸ਼ਾ। ਜੀ ਜੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਲਫ਼ਜ਼ ਵਰਤੋ ਪਰ ਉਹਦੇ ਪਿੱਛੇ ਜਿਹੜੀ ਉਹ ਮਿੱਥ ਹੈ ਉਹਨੂੰ ਅਸੀਂ ਖਤਮ ਕਰੀਏ ਤੇ ਫਿਰ ਅਸੀਂ ਲਫ਼ਜ਼ ਨੂੰ ਟਰਾਂਸਲੇਟ ਕਰ ਸਕਨੇ ਹਾਂ, ਕਿਸੇ ਹੋਰ ਬੋਲੀ 'ਚ ਉਹਨੂੰ ਤਰਜਮਾ ਸਕਨੇ ਹਾਂ, ਪਰ ਉਹਦੇ ਮਗਰ ਉਹ ਪੂਰਾ ਜਿਹੜਾ ਥੀਮ ਹੈ ਉਹ ਮਰ ਜਾਵੇਗਾ। ਮੈਂ ਵੇਖਦਾ ਪਿਆ ਹਮੇਸ਼ਾ ਤੁਹਾਨੂੰ ਵੇਖਦਾ ਰਹਿਣਾ ਕਿ ਤੁਸੀਂ ਪੱਗ ਸਿਰ ਤੇ ਰੱਖੀ ਹੋਈ ਹੁੰਦੀ ਹੈ। ਅੱਛਾ, ਹੁਣ ਸਿਰਫ ਅਸੀਂ ਇਸ ਇੱਕ ਅਲਾਮਤ ਨੇ ਲੈ ਲਈਏ ਪੱਗ, ਤੇ ਪੱਗ ਸਾਡੇ ਕਲਚਰ ਦੇ ਅੰਦਰ ਜਿਹੜੀ ਵਸੇਬ ਨਾਲ ਜੁੜੀ ਹੋਈ ਅਲਾਮਤ ਹੈ ਉਹ ਇੱਕ ਪੂਰੀ ਮਿੱਥ, ਇੱਕ ਪੂਰੀ ਤਕੱਦਸ ਦਾ ਇੱਕ ਅਲਾਮਤ ਹੈ, ਪੂਰੀ ਹਿਸਟਰੀ ਹੈ ਕਿ ਤੁਸੀਂ ਕਿਸੇ ਦੇ ਪੈਰਾਂ ਤੇ ਰੱਖਦੇ ਹੋ, ਮਤਲਬ ਪੱਗਾਂ ਵੱਟਦੇ ਹੋ ਸਾਰੀਆਂ। ਅੱਛਾ, ਹੁਣ ਅਗਰ ਨਾ ਉਸ ਪੂਰੇ ਥੀਮ ਨੂੰ, ਇਸ ਪੱਗ ਨੂੰ ਤੁਸੀਂ ਟਰਾਂਸਲੇਟ ਕਿਸੇ ਵੀ ਦੂਜੀ ਬੋਲੀ 'ਚ ਕਰ ਦਿਓ, ਉੱਥੇ ਨਾ ਇੱਕ ਇੰਝ ਆਖ ਲਓ ਕਿ ਉਹਦੇ 'ਚ ਰੂਹ ਨਹੀਂ ਰਹਿ ਜਾਣੀ, ਲਫ਼ਜ਼ ਹੋਵੇਗਾ। ਮਸਲਨ ਕੋਈ ਵੀ ਬੰਦਾ ਜਿਹੜਾ ਕਲਚਰ ਤੋਂ ਟੁੱਟਿਆ ਹੋਇਆ ਉਹ ਤਜਮਲ ਦਾ ਉਹ ਸ਼ੇਰ ਨਹੀਂ ਸਮਝ ਸਕਦਾ ਕਿ ਜਿਹੜੇ ਹੈ ਨਾ ਵੇਰ ਖਲੋਤਾ ਸੀ ਜੱਗ ਅੱਗੇ, ਹਾਰ ਡਿੱਗਿਆ ਪਿਓ ਦੀ ਪੱਗ ਅੱਗੇ, ਉਹਨੂੰ ਮਾਂ ਦਾ ਥਿਗੜਾ। ਹੁਣ ਕੋਈ ਵੀ ਜਿਹੜਾ ਵਸੇਬ ਨਾਲ ਜੁੜਿਆ ਹੋਇਆ ਬੰਦਾ ਹੈ, ਮਾਂ ਪੈਰਾਂ ਤੇ ਥਿਗੜਾ ਜਾ ਸੱਟੇ, ਕਤਲਾਂ ਦੇ ਵੈਰ ਤੇ ਥਿਗੜਾ ਜਾ ਤੇ ਲੈ ਜਾਵੇ, ਜਾਂ ਧੀਆਂ ਦੇ ਸਿਰ ਉੱਤੇ ਅਸੀਂ ਥਿਗੜਾ ਕਰਾਉਣ ਹੈ, ਦੁਪੱਟਾ ਕਰਾਉਣ ਹੈ। ਇਹ ਜ਼ਬਾਨ ਇਹਨਾਂ ਸ਼ਾਵਾਂ ਦੇ ਨਾਲ ਬਣੀ ਹੋਈ ਹੁੰਦੀ ਹੈ। ਸਾਡਾ ਮਸਲਾ ਇਹ ਹੈ ਕਿ ਅਸੀਂ ਨਾ ਉਸ ਸਤਹ ਤੇ ਜਾ ਕੇ ਬੋਲੀ ਨੂੰ ਵੇਖਦੇ ਨਹੀਂ। ਅੱਛਾ, ਜਦੋਂ ਸਾਡੇ ਬਾਲ ਨੂੰ ਅਸੀਂ ਬੋਲੀ ਬਿਲਕੁਲ ਨਵੀਂ ਦਿੰਦੇ ਹਾਂ ਤੇ ਅਸੀਂ ਉਸ ਕਲਚਰ ਦੀ ਉਹ ਜਿਹੜੀ ਹਜ਼ਾਰਾਂ ਸਾਲ ਦੀ ਸਾਡੀ ਟ੍ਰੈਡੀਸ਼ਨ ਹੈ ਉਹਦੇ ਤੋਂ ਤੁਹਾਨੂੰ ਤੋੜ ਦਿੰਦੇ ਹਾਂ। ਉਹ ਨਵੇਂ ਸਿਰੋਂ ਰੱਟਾ ਲਵਾਉਣੇ, ਹੁਣ ਰੱਟੇ ਵਾਲਾ ਬਾਲ ਨਾ ਵਿਜ਼ਡਮ ਭਰਿਆ ਨਹੀਂ ਹੋ ਸਕਦਾ, ਬਿਲਕੁਲ, ਕਿਉਂਕਿ ਉਹਦੇ
ਜਿਹੜੀ ਪਿਛਲੀ ਇੱਕ ਲੰਮੀ ਰਵਾਇਤ ਸੀ ਅਕਲ ਦੀ, ਉਹ ਤਾਂ ਉੱਥੇ ਰੁਕ ਗਈ, ਬੋਲੀ ਬਦਲਿਆ। ਹੁਣ ਉਹ ਏ ਫਾਰ ਐਪਲ ਤਾਂ ਕਹੇਗਾ, ਲੇਕਿਨ ਉਹ ਉਹਦੇ ਅੰਦਰ ਉਹ ਰੂਹ ਨਹੀਂ ਹੋਵੇਗੀ। ਸੋ ਸਭ ਤੋਂ ਅਹਿਮ ਸ਼ੈ ਜਿਹੜੀ ਹੁੰਦੀ ਹੈ ਨਾ, ਜਿੰਦੇ ਲਈ ਯੂਨੈਸਕੋ ਵੀ, ਹੁਣ ਦੁਨੀਆ ਨਫਸਿਆਤ ਵਾਲੇ ਸਾਰੇ ਕਹਿੰਦੇ ਨੇ, ਅਸੀਂ ਵੀ ਉਹਦੇ ਉੱਤੇ ਗੱਲ ਕਰਨੇ ਕਿ ਕੋਈ ਵੀ ਬੱਚਾ ਉਹਨੂੰ ਉਹਦੀ ਜਿਹੜੀ ਮੁੱਢਲੀ ਪੜ੍ਹਾਈ ਹੈ, ਤਾਲੀਮ ਹੈ, ਉਹਨੂੰ ਉਹਦੀ ਮਾਦਰੀ ਜ਼ਬਾਨ 'ਚ ਦੇਣੀ ਚਾਹੀਦੀ ਹੈ, ਤਾਂ ਕਿ ਉਹ ਉਹਦੀ ਵਿਜ਼ਡਮ ਨਾਲ ਉਹ ਜੁੜਿਆ ਹੋਇਆ ਹੋਵੇ। ਵਰਨਾ ਜਿਹੜੇ ਸਾਡੇ ਬਾਬੇ ਸਨ, ਉਹਨਾਂ ਇੱਕ ਦਿਨ ਵੀ ਸ਼ਾਇਦ ਸਕੂਲ ਦਾ ਮੂੰਹ ਨਹੀਂ ਵੇਖਿਆ ਸੀ, ਤੇ ਜ਼ਿੰਦਗੀ ਕਿੱਡੀ ਸੋਹਣੀ ਹੰਡਾ ਗਿਆ। ਔਰ ਸੱਚੀ ਗੱਲ ਐ, PhDਆਂ ਕਰਤੇ ਵੀ ਜ਼ਿੰਦਗੀ ਨੂੰ ਉਵੇਂ ਨਹੀਂ ਸਮਝ ਸਕਦੇ, ਉਹਨਾਂ ਦਾ ਖੱਟਿਆ ਹੀ ਖਾ ਰਹੇ ਆ, ਉਹਨਾਂ ਦਾ ਖੱਟਿਆ